ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਕੈਨੇਡਾ ਦੇ ਮੌਂਟਰੀਅਲ ਵਿਖੇ ਸਿੱਖ ਸੰਗਤਾਂ ਵੱਲੋਂ ਖਾਲਿਸਤਾਨ ਐਲਾਨਨਾਮੇ ਨੂੰ ਸਮਰਪਿਤ ਵਿਸ਼ਾਲ ਇਕੱਠ ਕਰਵਾਇਆ ਗਿਆ। ਇਸ ਮੌਕੇ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਇਕੱਠੇ ਹੋ ਕੇ 1986 ਦੇ ਉਸ ਇਤਿਹਾਸਕ ਦਿਨ ਨੂੰ ਯਾਦ ਕੀਤਾ ਗਿਆ, ਜਿਸ ਦਿਨ ਸਿੱਖਾਂ ਦੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ। ਖਾਲਿਸਤਾਨ ਐਲਾਨਨਾਮੇ ਦੀ 39ਵੀਂ ਵਰ੍ਹੇਗੰਢ ਮੌਕੇ ਸੰਗਤਾਂ ਵੱਲੋਂ ਖਾਲਿਸਤਾਨ ਦੇ ਸੰਘਰਸ਼ ਵਿੱਚ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਸਿੰਘਣੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਖਾਲਿਸਤਾਨ ਦੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਿੱਖ ਸੰਗਤਾਂ ਵੱਲੋਂ ਖਾਲਸਾਈ ਮਾਰਚ ਕੱਢਿਆ ਗਿਆ ਅਤੇ ਉਪਰੰਤ ਸਿੱਖ ਆਗੂਆਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਖਾਲਿਸਤਾਨ ਦਾ ਇਹ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ। ਖਾਲਿਸਤਾਨ ਜਿੰਦਾਬਾਦ। 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ ਖਾਲਸਾ ਦਾ 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਸੋ ਇਹ ਗੱਲ ਨੋਟ ਕਰਨ ਵਾਲੀ ਆ, ਇਹ ਲਫ਼ਜ਼ ਸਮਝਣ ਵਾਲੇ ਆ ਕਿ ਖਾਲਿਸਤਾਨ ਦਾ ਜਿਹੜਾ ਕਹਿੰਦੇ ਸੰਗਤਾਂ ਦਾ ਸੁਪਨਾ ਇਹ 5 ਮੈਂਬਰੀ ਕਮੇਟੀ ਆ ਜਿਹੜੀ ਉਹਨੂੰ ਸਾਕਾਰ ਕਰਦੀ ਹੈ। ਭਾਵ ਕਿ ਖਾਲਿਸਤਾਨ ਉਹਨਾਂ ਨੇ ਐਲਾਨ ਕਰ ਦਿੱਤਾ, ਇਸ ਲਈ ਇਹਨੂੰ ਖਾਲਿਸਤਾਨ ਦਾ ਐਲਾਨਨਾਮਾ ਆਪਾਂ ਕਹਿੰਦੇ ਆ। ਅੱਜ ਦੇ ਸੁਭਾਗ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲ ਵਾਲੇ ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਖਾਲਿਸਤਾਨ ਦਾ ਨਾਅਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚੱਲਿਆ ਆ ਰਿਹਾ ਹੈ ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਅਤੇ ਉਲਾਸ ਨਾਲ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ। ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਉਹ ਖਾਲਿਸਤਾਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮੇਂ ਸਥਾਪਿਤ ਕੀਤੀ ਗਈ 5 ਮੈਂਬਰੀ ਪੰਥਕ ਕਮੇਟੀ ਅੱਜ ਖਾਲਿਸਤਾਨ ਦਾ ਐਲਾਨ ਕਰਦੀ ਹੈ। ਸੋ ਇਹ ਵੀ ਆਪਾਂ ਨੂੰ ਯਾਦ ਰੱਖਣ ਦੀ ਜਿਹੜੀ ਆ ਲੋੜ ਆ। ਜਦੋਂ ਆਪਾਂ ਕਹਿੰਦੇ ਆ ਨਾ ਕਿ ਅਸੀਂ ਖਾਲਿਸਤਾਨ ਬਣਾਉਣਾ, ਆਪਾਂ ਇਹ ਨਹੀਂ ਕਹਿਣਾ ਖਾਲਿਸਤਾਨ ਸਾਡੇ ਸ਼ਹੀਦ ਸਾਨੂੰ ਬਣਾ ਕੇ ਦੇ ਕੇ ਗਏ ਆ। ਸਾਡਾ ਜਿਹੜਾ ਨਿਸ਼ਾਨਾ ਉਹ ਖਾਲਿਸਤਾਨ ਆਜ਼ਾਦ ਕਰਾਉਣ ਦਾ ਆ। ਸੋ ਅੱਗੇ ਤੋਂ ਇਹ ਵੀ ਆਪਾਂ ਸੰਗਤ ਜੀ ਖਿਆਲ ਰੱਖਣਾ ਖਾਲਸਾ ਜੀ ਕਿ ਅਸੀਂ ਕਦੀ ਨਹੀਂ ਇਹ ਕਹਿਣਾ ਕਿ ਅਸੀਂ ਖਾਲਿਸਤਾਨ ਬਣਾਉਣਾ। ਖਾਲਿਸਤਾਨ ਸਾਡਾ ਬਣਿਆ ਹੋਇਆ, ਸਾਡੀ ਜਿਹੜੀ ਲੜਾਈ ਆ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਹੈ। ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ, ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਅਤੇ ਆਪੋ ਆਪਣੀ ਸਥਿਤੀ ਮੁਤਾਬਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਧਨ ਅਰਪੀ ਬਣ ਕੇ ਗੁਰਸਾਖੀ ਪ੍ਰਵਾਨ ਚੜ੍ਹ ਸਕੀਏ। ਆਪਾਂ ਇਹ ਵੀ ਮਤ ਸੋਚੀਏ ਕਿ ਜਦੋਂ ਸਾਡਾ ਰਾਜ ਭਾਗ ਆ ਗਿਆ, ਖਾਲਿਸਤਾਨ ਬਣ ਗਿਆ ਤੇ ਉਸ ਤੋਂ ਬਾਅਦ ਅਸੀਂ ਸੁੱਖ ਆਰਾਮ ਦੀ ਨੀਂਦ ਸੌਵਾਂਗੇ। ਇਹ ਸਾਡੇ 'ਚ ਬਹੁਤ ਵੱਡਾ ਭੁਲੇਖਾ ਆ, ਕਿਉਂਕਿ ਸਿੱਖ ਦਾ ਸੁੱਖਾਂ ਨਾਲ ਕੋਈ ਸੰਬੰਧ ਨਹੀਂ। ਦੁਨੀਆ ਤੇ ਜ਼ਬਰ ਜ਼ੁਲਮ ਹੋਣੋਂ ਨਹੀਂ ਹਟਣੇ ਤੇ ਸਿੱਖਾਂ ਨੇ ਹਾਂ ਦਾ ਨਾਰਾ ਮਾਰਨ ਤੋਂ ਨਹੀਂ ਹਟਣਾ। ਇਹਦਾ ਇਹ ਮਤਲਬ ਨਹੀਂ ਜੇ ਸਾਡਾ ਰਾਜ ਭਾਗ ਆ ਗਿਆ ਅਸੀਂ ਚੁੱਪ ਕਰਕੇ ਬੈਠ ਜਾਾਂਗੇ ਤੇ ਦੁਨੀਆ ਤੇ ਜ਼ੁਲਮ ਹੋਣਗੇ ਤੇ ਅਸੀਂ ਕਹਾਂਗੇ ਨਹੀਂ ਜੀ ਸਾਡਾ ਤਾਂ ਰਾਜ ਆ ਗਿਆ, ਅਸੀਂ ਹੁਣ ਬੋਲਣਾ ਨਹੀਂ। ਸਿੱਖ ਨੇ ਆਖਰੀ ਸਾਹ ਤੱਕ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਉਹ ਬੋਲਦੇ ਰਹਿਣਾ ਆ। ਸੋ ਇਹ ਮਤ ਸੋਚੀਏ ਕਿ ਜੇ ਅਸੀਂ ਸਾਡਾ ਰਾਜ ਆ ਗਿਆ ਤੇ ਅਸੀਂ ਆਰਾਮ ਦੀ ਨੀਂਦ ਤੇ ਸੌਵਾਂਗੇ। ਸੋ ਸੁੱਖ ਸਾਡੇ ਭਾਗਾਂ 'ਚ ਨਹੀਂ ਹੈਗਾ, ਤਾਂ ਅਸੀਂ ਦੁੱਖਾਂ ਵਿੱਚ ਵੀ ਸੁੱਖ ਜਿਹੜਾ ਉਹ ਸਾਨੂੰ ਸੁੱਖਾਂ ਵਰਗਾ ਲੱਗਦਾ ਹੈ। ਸੋ ਅਸੀਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਮਜੂਸੀ ਵੱਲ ਨਹੀਂ ਜਾਣ ਦੇਣਾ। ਅੱਜ ਅਸੀਂ ਕੋਈ ਪੀਆਰ ਹੈਗਾ ਨਹੀਂ ਹੈਗਾ, ਕੋਈ ਪੱਕਾ ਹੈਗਾ ਨਹੀਂ ਹੈਗਾ, ਕਿਸੇ ਨੂੰ ਦੁੱਖ ਤਕਲੀਫ ਹੈ, ਦੇਖੋ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ ਇਹ ਦੁੱਖ ਤਕਲੀਫਾਂ
ਇਹ ਟੈਨਸ਼ਨਾਂ ਹਮੇਸ਼ਾ ਹੀ ਸਾਡੇ ਨਾਲ ਰਹਿਣੀਆਂ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ। ਤੁਸੀਂ ਇਹ ਸੋਚੋ, ਜੇ ਅਸੀਂ ਪੱਕੇ ਹੋ ਜਾਈਏ, ਸਾਨੂੰ ਸਾਰੇ ਸੁੱਖ ਆਰਾਮ ਮਿਲ ਜਾਣ, ਸਾਡੇ ਪਰਿਵਾਰ ਆ ਜਾਣ, ਸਾਨੂੰ ਸਿਟੀਜ਼ਨਸ਼ਿਪ ਮਿਲ ਜਾਏ, ਦੁਨੀਆ ਦਾ ਪੈਸਾ ਆ ਜਾਵੇ, ਘਰ-ਬਾਰ ਆ ਜਾਏ, ਕੀ ਸਾਨੂੰ ਉਹ ਤੋਂ ਬਾਅਦ ਦੁੱਖ ਨਹੀਂ ਮਿਲਣੇ? ਸੋ ਇਹ ਦੁੱਖ ਤਕਲੀਫਾਂ ਸਾਡੇ ਨਾਲ ਹੀ ਰਹਿਣੀਆਂ। ਅਸੀਂ ਮਹਾਰਾਜ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜਿੰਨਾ ਚਿਰ ਸਾਨੂੰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਦੇ ਦਿਓ, ਵੀ ਇੱਕ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੁੱਖ ਤਕਲੀਫਾਂ ਨਾਲ ਲੜਨ ਦਾ ਤੇ ਇਹਨਾਂ ਨੂੰ ਸਹਿਣ ਦਾ ਬਲ, ਬੁੱਧੀ ਤੇ ਤਾਕਤ ਬਖਸ਼ੋ, ਤਾਂ ਕਿ ਅਸੀਂ ਆਪਣੀਆਂ ਮੁਸ਼ਕਲਾਂ ਨਾਲ, ਦੁੱਖ ਤਕਲੀਫਾਂ ਨਾਲ ਆਪਾਂ ਲੜਦੇ ਰਹੀਏ। ਸੋ ਆਪਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣਾ ਆ। ਤੇ ਜਥੇਦਾਰ ਹਵਾਰਾ ਸਾਹਿਬ ਦੀ ਜਿਹੜੇ ਵਿਚਾਰ ਆ ਉਹ ਆਪ ਜੀ ਨਾਲ ਮੈਂ ਸਾਂਝੇ ਕੀਤੇ ਹਨ। ਇਹ ਜੋ ਜਦੋਂ 1984 ਦੇ ਵਿੱਚ ਅਟੈਕ ਕੀਤਾ, ਉਹ ਇਹਨਾਂ ਨੇ ਸੋਚਿਆ ਕਿ ਅਸੀਂ ਹੁਣ ਸਿੱਖਾਂ ਨੂੰ ਦਬਾ ਲਿਆ ਹੈ, ਪਰ ਹੁਣ ਸੋਚਦੇ ਨੇ ਕਿ ਬਈ ਅਸੀਂ ਕੁਝ ਸੋਚਿਆ ਹੋਰ ਸੀ, ਬਣਦਾ ਹੋਰ ਕੁਝ ਜਾ ਰਿਹਾ। ਜਿਹੜਾ ਮੁਲਕ ਤੁਹਾਡੀ ਸਿੱਖ ਰੈਜੀਮੈਂਟ ਨੂੰ ਤੋੜਦਾ ਹੈ, ਸਿੱਖਾਂ ਨੂੰ ਆਪਣੇ ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਣ ਤੋਂ ਮਨਾ ਕਰਦਾ ਹੈ, ਉਹੋ ਹੀ ਬਾਹਰਲੇ ਮੁਲਕ ਇੰਗਲੈਂਡ, ਅਮਰੀਕਾ, ਹੋਰ ਕਈ ਮੁਲਕ ਇਹ ਬਣਦੇ ਜਾਣੇ, ਸਿੱਖ ਰੈਜੀਮੈਂਟ ਬਣਦੀ ਜਾਣੀ ਹਰੇਕ ਮੁਲਕ ਦੇ ਵਿੱਚ। ਬਾਹਰ ਸਾਡੀ ਇੱਜ਼ਤ ਹੈ ਉਸੇ ਮੁਲਕ ਵਿੱਚ ਜਿਨ੍ਹਾਂ ਲਈ ਅਸੀਂ ਕੁਰਬਾਨੀਆਂ ਕੀਤੀਆਂ, ਉਹ ਸਾਨੂੰ ਨਕਾਰਦੇ ਨੇ। ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ, ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ। ਲੋਹਾ ਮਨ ਦਾ ਕੁੱਲ ਜਹਾਨ ਸਾਡਾ, ਡੁੱਲਿਆ ਖੂਨ ਸ਼ਹੀਦਾਂ ਦਾ ਨਹੀਂ ਉਹ ਵਿਅਰਥ ਜਾਂਦਾ। ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ, ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ। ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ।